ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰੋ, ਸਾਡੀ ਆਵਾਜ਼ ਨੂੰ ਤਗੜੀ ਕਰੋ ਤੇ ਇਹਨੂੰ ਦੂਰ ਤੱਕ ਪੜਾਓ। ਹੁਣ ਆਉਣੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਪਹਿਲੀ ਗੱਲ ਕਰਾਂਗੇ ਜਨਾਬ ਮੁਹਤਰਮ ਰਊਫ ਕਲਾਸਰਾ ਸਾਹਿਬ ਦੀ ਮੰਤਕ ਦੀ। ਰਊਫ ਕਲਾਸਰਾ ਸਾਹਿਬ ਨੇ ਇੱਕ ਮੰਤਕ ਪੇਸ਼ ਕੀਤੀ ਜਿਸ ਵੇਲੇ ਉਹਨਾਂ ਦੇ ਪ੍ਰੋਗਰਾਮ 'ਚ ਉਹਨਾਂ ਕੋਲੋਂ ਸਵਾਲ ਕੀਤਾ ਗਿਆ ਕਿ ਮਰੀਮ ਸਾਹਿਬਾ ਜੋ ਕੁਝ ਵੀ ਕਰ ਰਹੀਆਂ ਨੇ ਉਹ ਤਾਂ ਪੁਰਾਣਾ ਹੀ ਕੰਮ ਕਰ ਰਹੀਆਂ ਨੇ। ਇਹ ਛਾਪੇ ਮਾਰਨੇ ਤੇ ਇੱਥੇ ਜਾਣਾ ਤੇ ਉੱਥੇ ਜਾਣਾ, ਇਹ ਕੰਮ ਉਹਨਾਂ ਦਾ ਚਾਚਾ ਵੀ ਕਰਦਾ ਸੀ ਤੇ ਇਹਨਾਂ ਨੇ ਉਹ ਪੁਰਾਣੇ ਹੀ ਕੰਮ ਸਾਰੇ ਕੀਤੇ ਨੇ ਤੇ ਇਹ ਨਤੀਜਾ ਵੀ ਫਿਰ ਉਹੀ ਨਿਕਲਣਾ ਜੋ ਚਾਚੇ ਨਾਲ ਤੇ ਅੱਬੇ ਨਾਲ ਹੋਇਆ, ਉਹ ਵੀ ਇਹਨਾਂ ਦੇ ਨਾਲ ਉਹੀ ਨਿਕਲਣਾ। ਤੇ ਇਹ ਕੀ ਹੋ ਰਿਹਾ, ਕੋਈ ਨਵੀਂ ਗੱਲ ਤੇ ਕਰ ਨਹੀਂ ਰਹੀਆਂ। ਉਹਦੇ ਤੇ ਰਊਫ ਕਲਾਸਰਾ ਸਾਹਿਬ ਨੇ ਇੱਕ ਬੜੀ ਬਾਰੀਕ ਜੀ ਮੰਤਕ ਦਿੱਤੀ ਤੇ ਮੈਂ ਸੋਚਿਆ ਕਿ ਇਹਦੇ ਉੱਤੇ ਚਾਨਣ ਪਾਈਏ, ਇਹਨੂੰ ਨਿਤਾਰ ਕੇ ਤੁਹਾਡੇ ਸਾਹਮਣੇ ਰੱਖੀਏ। ਸਾਡੇ ਕਈ ਪਿੰਡਾਂ ਦੇ ਬੰਦੇ ਇਸ ਗੱਲ ਨੂੰ ਸ਼ਾਇਦ ਪੂਰੀ ਤਰ੍ਹਾਂ ਸਮਝ ਨਾ ਸਕਣ ਕਿਉਂਕਿ ਰਊਫ ਕਲਾਸਰਾ ਸਾਹਿਬ ਵਰਗਾ ਦਾਨਸ਼ਵਰ ਤੇ ਰੋਜ਼ ਨਹੀਂ ਜੰਮਦਾ। ਸਾਡੇ ਉਹ ਸੱਜਣ ਵਰਗਾ ਬੰਦਾ ਸਾਊਥ ਪੰਜਾਬ ਦੇ ਵਿੱਚੋਂ ਤੁਹਾਨੂੰ ਪਤਾ ਰੋਜ਼ ਇਹ ਮਾਵਾਂ ਇਹੋ ਜਿਹੇ ਪੁੱਤਰ ਤੋਂ ਨਹੀਂ ਜੰਮਦੀਆਂ ਜਿਹੜੀਆਂ ਐਡੀਆਂ ਸਿਆਣੀਆਂ ਗੱਲਾਂ ਕਰਦੇ ਨੇ। ਤੇ ਰਊਫ ਕਲਾਸਰਾ ਸਾਹਿਬ ਦੀ ਜਿਹੜੀ ਮੰਤਕ ਹੈ ਇਹਨੂੰ ਥੋੜ੍ਹਾ ਜਿਹਾ ਇਹਦੇ ਤੋਪੇ ਛੋਪੇ ਦੇੜ ਕੇ ਇਹਨੂੰ ਵੇਖਨੇ ਵੀ ਇਹ ਗੱਲ ਅਸਲ ਦੇ ਵਿੱਚ ਹੈ ਕੀ ਅੰਦਰਲੇ ਪਾਸੇ। ਰਊਫ ਕਲਾਸਰਾ ਸਾਹਿਬ ਨੇ ਅੱਗੋਂ ਇਹ ਜਵਾਬ ਦਿੱਤਾ, ਮੰਤਕ ਇਹ ਪੇਸ਼ ਕੀਤੀ ਕਿ ਨਹੀਂ ਇਹ ਗੱਲ ਨਹੀਂ ਹੈਗੀ। ਇਹ ਜੋ ਮਰੀਮ ਸਾਹਿਬਾ ਕਰ ਰਹੀਆਂ ਨੇ ਨਾ, ਲਾਈਟ ਕੈਮਰਾ ਐਕਸ਼ਨ, ਇੱਧਰ ਭੱਜ ਉੱਧਰ ਭੱਜ, ਇੱਧਰ ਕੈਮਰਾ ਰੱਖ, ਇਹ ਫਿਲਮ ਸਾਜ਼ੀ, ਇਹ ਰੌਣਕ ਮੇਲਾ ਸਾਰਾ, ਇਹ ਜਿਹੜੀ ਸਾਰੀ ਡਰਾਮੇਬਾਜ਼ੀ ਹੈ, ਇਹ ਉਹਨਾਂ ਆਖਿਆ ਜੀ ਉਹਨਾਂ ਨੇ ਇਮਰਾਨ ਖਾਨ ਕੋਲੋਂ ਸਿੱਖੀ। ਆਹੋ, ਇਹ ਗੱਲ ਕੀਤੀ ਰਊਫ ਕਲਾਸਰਾ ਸਾਹਿਬ ਨੇ। ਉਹਨਾਂ ਆਖਿਆ ਕਿ ਇਹਨਾਂ ਦੇ ਜਿਹੜੇ ਅੱਬਾ ਜੀ ਸਨ ਨਾ ਔਰ ਇਹਨਾਂ ਦੇ ਜਿਹੜੇ ਚਾਚਾ ਸਨ ਉਹਨਾਂ ਤੇ ਪ੍ਰੋਜੈਕਟ ਕੀਤੇ ਸਨ, ਬੜੇ ਬੜੇ ਪ੍ਰੋਜੈਕਟ ਕੀਤੇ ਸਨ, ਮੋਟਰਵੇ ਬਣਾਈ, ਆਹ ਕੀਤਾ ਉਹ ਕੀਤਾ, ਪਰ ਉਹਨਾਂ ਨੂੰ ਲੋਕਾਂ ਨੇ ਵੋਟ ਨਹੀਂ ਦਿੱਤੇ। ਤੇ ਇਮਰਾਨ ਖਾਨ ਲੋਕਾਂ ਦੀ ਨਬਜ਼ ਨੂੰ ਸਮਝ ਗਿਆ ਤੇ ਇਮਰਾਨ ਖਾਨ ਨੇ ਆਖਿਆ ਵੀ ਲੋਕ ਪ੍ਰੋਜੈਕਟਾਂ ਨੂੰ ਥੋੜ੍ਹੀ ਵੋਟ ਦਿੰਦੇ ਨੇ, ਕੰਮ ਨੂੰ ਥੋੜ੍ਹੀ ਵੋਟ ਦਿੰਦੇ ਨੇ। ਤੇ ਇਮਰਾਨ ਖਾਨ ਨੇ ਆਖਿਆ ਵੀ ਲੋਕਾਂ ਨੂੰ ਪਾਗਲ ਬਣਾਓ, ਰੌਣਕ ਮੇਲਾ ਕਰੋ, ਟਿਕਟਾਕ ਤੇ ਆਪਣਾ ਸ਼ੋਭਦੇਬਾਜ਼ੀ ਤੇ ਫਿਲਮਾਂ ਬਣਾਓ ਤੇ ਲੋਕਾਂ ਨੂੰ ਬੇਵਕੂਫ ਬਣਾਓ, ਲਾਈਟ ਕੈਮਰਾ ਐਕਸ਼ਨ ਤੇ ਆਖੋ ਜੀ ਇਹ ਕੰਮ ਕਰਨਾ ਤੇ ਮੈਂ ਵੱਡੇ ਵੱਡੇ ਦਾਅਵੇ ਕਰੋ, ਲੋਕੀ ਤੁਹਾਨੂੰ ਵੋਟ ਪਾ ਦਿੰਦੇ ਨੇ। क्योंकि इमरान खान साहब ने, उस्मान बुज़दार साहब ने कोई काम नहीं किया सूबे में, कोई मतलब डिस्ट्रिक्ट्स में कोई बहुत बड़ा प्रोजेक्ट, पूरे मुल्क में प्रोजेक्ट्स लॉन्च नहीं किए गए। वो बहुत सारे प्रोजेक्ट्स अपने क्रेडिट पर लेते हैं। हमने ये देखे इलामा इकबाल, हमने वो बना एयरपोर्ट बना दिया, हमने लाहौर इस्लामाबाद मोटरवे बना दिया, मुल्तान तक बना दिया, गोजरा बना दिया, फैसलाबाद, इधर वो कहते हैं सवात वाला भी हमने बनाया, सियालकोट बनाया, खारियम, उन्होंने एक लंबी लिस्ट है उनके पास, कहते हैं हमने प्रोजेक्ट्स बनाए। फैसलाबाद में बहुत सारे काम किए, अच्छा लाहौर में बहुत सारे काम किए। उन्होंने कहा जनाब इन कामों को ये करने के बावजूद इमरान खान साहब ने कोई काम नहीं किया, फिर कि वो हमसे इलेक्शन जीत गए। रीज़न सोशल मीडिया, रीज़न टिकटॉक, रीज़न वो गाने शाने और झुकते शुकते हैं वो चलाई हैं। तो ये बात उनको समझ में आ गई। मैं तो कहता होता हूँ कि तरक्याती कामों पे लोग वोट नहीं देते, लोग अब शुगल मेले पे देते। नैरेटिव, खान साहब का नैरेटिव पावरफुल था, ठीक है। उन्होंने कहा मैं कल ही काफ़ी हूँ, हम तो हमने आके अजीम कौम बनना है। और एक जो वोट पड़ा है उनको आके एस्टेब्लिशमेंट के खिलाफ पड़ा है, जुडिशरी के खिलाफ पड़ा है, अमेरिका के खिलाफ पड़ा है। उन्होंने पूरी दुनिया को इकट्ठा करके पेश कर दिया कि लोकल मसले भूल जाएं 2 मिनट के लिए पहले ज़रा। तो मरियम नवाज साहब मेरा ख्याल है अपनी इस पॉलिसी को लेकर आ रही हैं कि हमने सोशल मीडिया को भर देना है, रोज़ाना की कोई ना कोई एक्टिविटी दिखाना। ਹੁਣ ਇਹਦੀ ਅਸੀਂ ਇੱਕ ਇੱਕ ਕਰਕੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਾਂਗੇ। ਪਹਿਲਾਂ ਤਾਂ ਮੈਂ ਸਿਰਫ ਛੇਤੀ ਤੁਹਾਡੇ ਸਾਹਮਣੇ ਰੱਖ ਦਿਆਂ ਵੀ ਰਊਫ ਕਲਾਸਰਾ ਸਾਹਿਬ ਨੂੰ ਦੱਸ ਦਈਏ, ਨਹੀਂ ਪਤਾ ਹੋਏਗਾ, ਬੰਦਾ ਮਾੜਾ ਨਹੀਂ, ਉਹ ਬੇਈਮਾਨ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ, ਬੰਦਾ ਉਹ ਚੰਗਾ ਹੈ, ਲੇਕਿਨ ਫਿਰ ਵੀ ਗੱਲ ਉਹਨੇ ਕੀਤੀ ਹੈ ਤੇ ਉਹਦਾ ਹੱਕ ਹੈ ਗੱਲ ਕਰਨਾ ਤੇ ਸਾਡਾ ਹੱਕ ਹੈ ਜਵਾਬ ਦੇਣਾ। ਨਿਤਾਰ ਕੇ ਪਹਿਲਾਂ ਸਾਹਮਣੇ ਰੱਖੀਏ ਵੀ ਇਮਰਾਨ ਖਾਨ ਨੇ ਕੀਤਾ ਕੀ ਹੈ, ਪਹਿਲਾਂ ਇਹ ਜਵਾਬ ਦਈਏ, ਫਿਰ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਦੀ ਗੱਲ ਦੇ ਵਿੱਚ ਹੋਰ ਉਹਦਾ ਦੂਜਾ ਪਹਿਲੂ ਕੀ ਹੈ। ਸਭ ਤੋਂ ਪਹਿਲਾਂ ਜੀ 50 ਲੱਖ ਨੌਕਰੀਆਂ ਇਮਰਾਨ ਖਾਨ ਨੇ ਪੈਦਾ ਕਰਕੇ ਦਿੱਤੀਆਂ। ਇਹ ਅਸੀਂ ਨਹੀਂ ਆਖਦੇ, ਸਾਡੀ ਹਕੂਮਤ ਜਾਣ ਤੋਂ ਬਾਅਦ ਜਿਹੜਾ ਇਹਨਾਂ ਦੀ ਇਕਤਸਾਦੀ ਰਿਪੋਰਟ ਇਹਨਾਂ ਜਾਰੀ ਕੀਤੀ ਉਹਦੇ ਵਿੱਚ ਇਹਨਾਂ ਆਪ ਮੰਨਿਆ। ਔਰ ਦੂਜੀ ਗੱਲ ਪਿੰਡਾਂ ਵਾਲਿਆਂ ਵਾਸਤੇ ਜਲਦੀ ਦੱਸਦੇ ਹਾਂ ਕਿ ਨੌਕਰੀਆਂ ਜਿਹੜੀਆਂ ਨਾ ਅਸੀਂ ਅਕਸਰ ਸਮਝਦੇ ਹਾਂ ਕਿ ਸਰਕਾਰੀ ਨੌਕਰੀਆਂ ਕੋਈ ਦੇਗਾ ਨਾ ਤੇ ਉਹਨੂੰ ਸਮਝਦੇ ਨੇ ਕਿ ਵੀ ਨੌਕਰੀਆਂ ਉਹਨੇ ਦਿੱਤੀਆਂ, ਵੀ ਰੇਲਵੇ 'ਚ ਰੱਖੇ ਬੰਦੇ, ਉਸਤਾਦ ਰੱਖੇ, ਪਟਵਾਰੀ ਰੱਖੇ, ਫਲਾਣੇ, ਸਰਕਾਰ ਜਿਹੜੀਆਂ ਨੌਕਰੀਆਂ ਦਿੰਦੇ ਅਸੀਂ ਉਹ ਸਮਝਦੇ ਪਿਓ ਉਹਨਾਂ ਨੌਕਰੀਆਂ ਦੀ ਵਜ੍ਹਾ ਤੋਂ ਤੇ ਮੁਲਕ ਪਹਿਲਾਂ ਹੀ ਤਨਖਾਹਾਂ ਦੇਣ ਦੇ ਕਾਬਿਲ ਨਹੀਂ। ਤੇ ਜੇ ਉੱਥੇ ਤੁਸੀਂ 50 ਲੱਖ ਜਾਂ ਕਰੋੜ ਦੇਤੀ ਤੇ ਖਜ਼ਾਨਾ ਤਾਂ ਉਸੇ ਦਿਨ ਬੇੜਾ ਗਰਕ ਹੋ ਗਿਆ। ਅਮਰੀਕਾ ਹੋਵੇ, ਇੱਥੇ ਮੈਂ ਰਹਿਣਾ, ਮੈਂ ਤੁਹਾਨੂੰ ਦੱਸਦਾ, ਅਮਰੀਕਾ ਹੋਵੇ ਤੇ ਜਿਹੜਾ ਮਰਜ਼ੀ ਮੁਲਕ ਦੁਨੀਆ ਦਾ ਮੁਲਕ ਹੋਵੇ, ਉੱਥੇ ਜਿਹੜਾ ਸਦਰ ਆਉਂਦਾ ਜਾਂ ਹਕੂਮਤ ਆਉਂਦੀ ਇਹੋ ਜਿਹੀਆਂ ਪਾਲਿਸੀਆਂ ਬਣਾਉਂਦੇ ਨੇ ਕਿ ਜਿਹੜਾ ਪ੍ਰਾਈਵੇਟ ਸੈਕਟਰ ਉੱਥੇ ਨੌਕਰੀਆਂ ਦਿੰਦਾ ਉਹ ਫਿਰ ਉੱਥੋਂ ਦੇ ਹਕੂਮਤਾਂ ਦੱਸਦੀਆਂ ਨੇ ਵੀ ਇਹ ਨੌਕਰੀਆਂ ਅਸੀਂ ਪੈਦਾ ਕੀਤੀਆਂ। ਮਸਲਨ ਇਸ ਵੇਲੇ ਜੋ ਬਾਈਡਨ ਇੱਥੇ ਸਦਰ ਹੈ, ਉਸ ਤੋਂ ਪਹਿਲਾਂ ਟਰੰਪ ਸੀ, ਓਬਾਮਾ ਸੀ, ਉਹ ਹਮੇਸ਼ਾ ਜੋ ਵੀ ਪ੍ਰਾਈਵੇਟ ਕੰਪਨੀਆਂ ਨੌਕਰੀਆਂ ਦਿੰਦੀਆਂ ਸਨ, ਕੰਸਟਰਕਸ਼ਨ ਦੀਆਂ, ਸੜਕਾਂ ਬਣਾਉਣ ਦੇ ਉੱਤੇ ਜਾਂ ਕੋਈ ਵੀ ਨੌਕਰੀਆਂ ਜਿਹੜੀਆਂ ਗਵਰਨਮੈਂਟ ਦਫ਼ਤਰਾਂ ਦੀਆਂ ਨੌਕਰੀਆਂ, ਕੋਈ ਵੀ ਨੌਕਰੀਆਂ ਜਿਹੜੀਆਂ ਪ੍ਰਾਈਵੇਟ ਸ਼ੋਬੇ 'ਚ ਪੈਦਾ ਹੁੰਦੀਆਂ ਸਨ, ਉਹ ਸਦਰ ਆਪਣੇ ਖਾਤੇ 'ਚ ਪਾਉਂਦਾ ਸੀ ਕਿ ਇਹ ਮੈਂ ਇਹੋ ਜਿਹੀਆਂ ਪਾਲਿਸੀਆਂ ਦਿੱਤੀਆਂ ਨੇ ਕਿ ਇੱਥੇ ਬਿਜ਼ਨਸ ਫਲ ਫੁੱਲ ਰਿਹਾ ਤੇ ਇਸ ਵਾਸਤੇ ਮੁਲਕ ਦੇ ਵਿੱਚ ਨੌਕਰੀਆਂ ਪੈਦਾ ਹੋ ਰਹੀਆਂ ਨੇ। ਜਿਵੇਂ ਹੁਣ ਦੱਸ ਰਹੇ ਤੁਹਾਨੂੰ
ਇਸ ਵੇਲੇ ਜਿਹੜੀ ਤੁਹਾਡੀ ਇਕਾਨਮੀ ਹੈ ਉਹ 2% 'ਤੇ ਵੀ ਗਰੋ ਨਹੀਂ ਹੋ ਰਹੀ, ਮਾਈਨਸ 'ਤੇ ਗਰੋ ਹੋ ਰਹੀ ਹੈ। ਇਮਰਾਨ ਖਾਨ ਦੇ ਜ਼ਮਾਨੇ 'ਚ ਪਹਿਲੀ ਵਾਰੀ ਐਡੀ ਫਾਸਟ ਪਾਕਿਸਤਾਨ 'ਚ ਇਕਾਨਮੀ 6% 'ਤੇ ਗਰੋ ਹੋਈ। ਲਾਰਜ ਮੈਨੂਫੈਕਚਰਿੰਗ ਸੈਕਟਰ ਜਿੱਥੇ ਵੱਡੀਆਂ ਵੱਡੀਆਂ ਚੀਜ਼ਾਂ ਬਣਦੀਆਂ ਨੇ, ਬਲਕ 'ਚ ਬਣਦੀਆਂ ਨੇ, 15% 'ਤੇ ਗਰੋ ਹੋ ਰਿਹਾ ਸੀ। ਤੁਹਾਡੀ ਐਗਰੀਕਲਚਰ 4.4 ਦੇ ਉੱਤੇ ਗਰੋ ਹੋ ਰਹੀ ਸੀ। ਕੰਸਟਰਕਸ਼ਨ ਸੈਕਟਰ ਤੁਹਾਡਾ ਗਰੋ ਹੋਇਆ। ਤੁਹਾਡੀ ਐਕਸਪੋਰਟ ਜਿਹੜੀ ਹੈ ਉਹ 24 ਅਰਬ ਤੋਂ 30 ਅਰਬ 'ਤੇ ਚਲੀ ਗਈ ਹੈ। ਹੁਣ ਐਕਸਪੋਰਟ ਹਵਾ 'ਚ ਤਾਂ ਨਹੀਂ ਚਲੀ ਗਈ ਨਾ, ਉੱਥੇ ਕਾਰੀਗਰਾਂ ਨੇ ਕੰਮ ਕੀਤਾ, ਲੂਮਾਂ ਚਲਾਈਆਂ, ਧਾਗਾ, ਸਾਈਜ਼ਿੰਗ, ਸਾਰੇ ਸ਼ੋਬੇ ਉਹਦੇ, ਡਾਇੰਗ, ਪ੍ਰਿੰਟਿੰਗ, ਪੈਕਿੰਗ, ਕੰਟੇਨਰ, ਡਰਾਈਵਰ, ਸਾਰਾ ਕੁਝ ਉਹਦੇ ਵਿੱਚ ਹੋਇਆ ਨਾ, ਤੇ ਫੇਰ ਹੀ ਐਕਸਪੋਰਟ ਹੋਇਆ ਮਾਲ ਬਣ ਕੇ। ਇਹ ਨੌਕਰੀਆਂ ਪੈਦਾ ਹੋਈਆਂ ਸਾਰੇ ਕੰਮਾਂ ਨਾਲ, ਤੇ ਇਹਨਾਂ ਨੇ ਆਪ ਮੰਨਿਆ ਵੀ ਇਮਰਾਨ ਖਾਨ ਨੇ 50 ਲੱਖ ਨੌਕਰੀਆਂ ਪੈਦਾ ਕੀਤੀਆਂ। ਫਿਰ ਇਮਰਾਨ ਖਾਨ ਨੇ ਨਵੇਂ ਇੰਡਸਟਰੀਅਲ ਜ਼ੋਨ ਲਾਏ, 2-3 ਤੇ ਪੰਜਾਬ 'ਚ ਹੀ ਲਾਏ ਸਨ, ਇੱਕ ਅੱਧਾ ਉੱਥੇ AP 'ਚ ਲਾਇਆ, ਸਿੰਧ 'ਚ ਲਾਇਆ। ਫਿਰ ਚੀਨ ਦੇ ਨਾਲ ਟੈਕਨੋਲੋਜੀ ਟਰਾਂਸਫਰ ਪਾਲਿਸੀਆਂ ਬਣਾਈਆਂ। ਪੂਰੀ ਦੁਨੀਆ ਦੇ ਵਿੱਚ ਇਸਲਾਮੋਫੋਬੀਆ ਔਰ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੀ ਹੁਰਮਤ ਦੀ ਆਵਾਜ਼ ਚੁੱਕੀ। ਕਰਾਚੀ ਲਈ ਖਸੂਸੀ ਫੰਡ, ਹਾਲਾਂਕਿ ਇਹ ਫੈਡਰਲ ਗਵਰਨਮੈਂਟ ਦਾ ਕੰਮ ਨਹੀਂ ਸੀ ਕਰਾਚੀ ਦੇ ਨਾਲੇ ਬਣਾਉਣਾ, ਉੱਥੋਂ ਦੀ ਸਾਰੇ ਜਿਹੜੇ ਕੰਮ ਪਾਣੀ ਦੇ ਜਾਂ ਉੱਥੋਂ ਦੀ ਟਰਾਂਸਪੋਰਟ ਦੇ, ਚੇਤੇ ਕਰੋ ਕਿ ਉਹ PTI ਦੀ ਗਵਰਨਮੈਂਟ ਨੇ ਫੰਡ ਦੇ ਕੇ ਉੱਥੋਂ ਕਰਵਾਏ। ਬੈਰੂਨੇ ਮੁਲਕ ਤੋਂ ਕੈਦੀਆਂ ਨੂੰ ਆਜ਼ਾਦ ਕਰਵਾਇਆ, ਨਵਾਂ ਔਰ ਜਦੀਦ ਬਲਦੀਆਤੀ ਨਿਜ਼ਾਮ ਮੁਤਾਰਫ ਕਰਵਾਇਆ, ਖੁਦ ਮੁਖਤਾਰ ਆਜ਼ਾਦ ਖਾਰਜਾ ਪਾਲਿਸੀ ਦਿੱਤੀ, ਸਕੂਲਾਂ ਦੇ ਵਿੱਚ ਨਾਜ਼ਰਾ ਕੁਰਾਨ ਦੀ ਤਾਲੀਮ ਜਿਹੜੀ ਉਹ ਜ਼ਰੂਰੀ ਰੱਖੀ। ਅੱਛਾ ਜੀ, ਅਗਲੀ ਜਿਹੜੀ ਚੀਜ਼ ਬੈਰੂਨੇ ਮੁਲਕ ਪਾਕਿਸਤਾਨੀਆਂ ਨੂੰ ਵੋਟ ਦਾ ਹੱਕ ਦਿੱਤਾ। ਪਾਕਿਸਤਾਨ ਦੇ ਵਿੱਚ ਮੋਬਾਈਲ ਇੰਡਸਟਰੀ, ਚੇਤੇ ਕਰੋ ਪਾਕਿਸਤਾਨ 'ਚ ਮੋਬਾਈਲ ਬਣਨੇ ਇਮਰਾਨ ਖਾਨ ਦੇ ਜ਼ਮਾਨੇ ਸ਼ੁਰੂ ਹੋਏ। ਪਾਕਿਸਤਾਨ ਦੀ ਬਰਾਮਦਾਤ ਜਿਹੜੀ ਐਕਸਪੋਰਟ ਸੀ ਉਹ 24 ਅਰਬ ਤੋਂ ਵਧਾ ਕੇ 30 ਅਰਬ ਤੱਕ ਲੈ ਗਏ। ਇਲੈਕਸ਼ਨ ਵਾਸਤੇ EVM ਦੇ ਉੱਤੇ ਕੰਮ ਕੀਤਾ ਜਿਹੜਾ ਜਨਰਲ ਬਾਜਵਾ ਨੇ ਡੱਕ ਦਿੱਤਾ। ਸਵਾਤ ਮੋਟਰਵੇ ਦੀ ਤਮੀਰ ਕੀਤੀ, ਫੂਡ ਸਿਕਿਉਰਿਟੀ ਦੀ ਪਾਲਿਸੀ ਦਿੱਤੀ। ਉਸ ਤੋਂ ਬਾਅਦ ਵੈਂਟੀਲੇਟਰ ਇੰਡਸਟਰੀ ਜਿਹੜੀ ਪਾਕਿਸਤਾਨ 'ਚ ਤੇ ਮਾਸਕ ਤੱਕ ਨਹੀਂ ਸੀ ਬਣਦੇ, ਵੈਂਟੀਲੇਟਰ ਇੰਡਸਟਰੀ ਜਿਹੜੀ ਉਹ ਲਿਆਂਦੀ। ਉਸ ਤੋਂ ਬਾਅਦ ਬਲੋਚਿਸਤਾਨ ਲਈ ਖਸੂਸੀ ਫੰਡਸ ਜਿਹੜੇ ਫਿਰ ਫੈਡਰਲ ਗਵਰਨਮੈਂਟ ਦਾ ਕੰਮ ਨਹੀਂ ਸੀ, ਉਹ ਆਪਣੇ ਹਿੱਸੇ ਤੋਂ ਜਾ ਕੇ ਵੱਧ ਕੇ ਉਹ ਕੰਮ ਉੱਥੇ ਕੀਤਾ। ਫਿਰ ਮੈਂ ਤੁਹਾਨੂੰ ਦੱਸਿਆ ਕਿ ਕੰਸਟਰਕਸ਼ਨ ਦਾ ਸ਼ੋਭਾ ਜਿਹੜਾ ਉਹਨੂੰ ਚੁੱਕਿਆ। ਰੂਡਾ ਰਾਵੀ ਸਿਟੀ ਪ੍ਰੋਜੈਕਟ ਜਿਹੜਾ ਅੱਜ ਜਿਹਦੇ ਵਿੱਚ ਲੁੱਟਮਾਰ ਹੁਣ ਕਰ ਰਹੇ ਨੇ, ਬਹੁਤ ਵੱਡਾ ਪ੍ਰੋਜੈਕਟ ਹੈ, ਉਹ ਕੀਤਾ। ਇਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਇੱਕ ਆਈਲੈਂਡ ਇਮਰਾਨ ਖਾਨ ਡਿਵੈਲਪ ਕਰਨਾ ਚਾਹ ਰਿਹਾ ਸੀ, ਉੱਥੇ ਬੰਡਲ ਆਈਲੈਂਡ ਸਿੰਧ ਦੇ ਵਿੱਚ, ਸਾਰਾ ਕੰਮ ਉਹਦੇ 'ਤੇ ਹੋ ਗਿਆ ਸੀ, ਉਹਨੂੰ ਡੱਕ ਦਿੱਤਾ ਗਿਆ। ਦਾਸੂ ਡੈਮ ਦੀ ਤਮੀਰ ਦਾ ਆਗਾਜ਼ ਕੀਤਾ, ਮਹਿਮਦ ਡੈਮ ਦੀ ਤਮੀਰ ਦਾ ਆਗਾਜ਼ ਕੀਤਾ, ਬਰਾਨ ਡੈਮ ਰਾਈਜ਼ਿੰਗ ਪ੍ਰੋਗਰਾਮ ਕੀਤਾ, ਗਵਾਦਰ ਇੰਟਰਨੈਸ਼ਨਲ ਏਅਰਪੋਰਟ ਡਿਵੈਲਪਮੈਂਟ ਅਥਾਰਟੀਜ਼ ਦਾ ਕਿਆਮ ਕੀਤਾ। PIA ਨੂੰ ਆਪਰੇਸ਼ਨਲੀ ਮੁਨਾਫਾ ਬਖਸ਼ ਬਣਾਇਆ, ਆਪਰੇਸ਼ਨਲੀ, ਦੁਬਾਰਾ ਰਿਪੀਟ ਕਰ ਰਿਹਾ। CPEC ਅਥਾਰਟੀ ਦਾ ਕਿਆਮ ਕੀਤਾ। ਪਹਿਲੀ ਨੈਸ਼ਨਲ ਸਿਕਿਉਰਿਟੀ ਪਾਲਿਸੀ ਦਿੱਤੀ, ਕੋਈ ਭੂਖਾ ਨਾ ਸੋਏ, ਪਨਾਹ ਗਾਹਾਂ ਜਿਹੜੀਆਂ ਬਣਾਈਆਂ, ਲੰਗਰਖਾਨੇ ਬਣਾਏ। ਖਵਾਤੀਨ ਲਈ ਦਾਰੁਲ ਅਮਾਨ ਦੇ ਕੰਮ ਨੂੰ ਬਿਹਤਰ ਕੀਤਾ, ਮਜ਼ੀਦ ਕੰਸਟਰਕਸ਼ਨਸ ਕੀਤੀਆਂ। ਟੈਕਸ ਰਿਫਾਰਮਸ ਕੀਤੀਆਂ, ਚੇਤੇ ਕਰੋ ਬੜੀ ਦੇਰ ਦਾ ਲਟਕਿਆ ਹੋਇਆ ਕੰਮ ਸੀ ਕਿ ਸਿਗਟਾਂ ਬਣਾਉਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਆਂ ਟੈਕਸ ਨਹੀਂ ਦਿੰਦੀਆਂ, ਇਹਨਾਂ ਦੇ ਉੱਤੇ ਟਰੈਕ ਐਂਡ ਟਰੇਸ ਲਾਇਆ। ਬਾਸ਼ਾ ਡੈਮ ਦੀ ਤਮੀਰ ਦਾ ਆਗਾਜ਼ ਕੀਤਾ। LNG ਦੇ ਸਸਤੇ ਮਨਸੂਬੇ ਦਿੱਤੇ। ਤਰਬੇਲਾ ਡੈਮ ਰਾਈਜ਼ਿੰਗ ਪ੍ਰੋਗਰਾਮ ਕੀਤਾ। ਨਇਆ ਪਾਕਿਸਤਾਨ ਹਾਊਸਿੰਗ ਸਕੀਮ ਦੇ ਤਹਿਤ ਗਰੀਬਾਂ ਨੂੰ ਸਸਤੇ ਕਰਜ਼ਿਆਂ 'ਤੇ ਉਹਨਾਂ ਦੇ ਘਰ ਜਿਹੜੇ ਬਣਾ ਕੇ ਦੇਣ ਦੀ ਕੋਸ਼ਿਸ਼ ਕੀਤੀ, ਔਰ ਕਾਫੀ ਸਾਰੇ ਘਰ ਹੈ ਇਸ ਵੇਲੇ ਬਣ ਵੀ ਗਏ ਨੇ, ਜਿਨ੍ਹਾਂ ਨੂੰ ਇਹਨਾਂ ਨੇ ਹੈਂਡਓਵਰ ਨਹੀਂ ਕੀਤਾ, ਸ਼ੁਰੂ ਕੀਤੇ ਹੋਏ ਸਨ, ਉਹ ਹਜ਼ਾਰਾਂ ਦੀ ਤਾਦਾਦ 'ਚ ਘਰ ਬਣ ਰਹੇ ਸਨ। 21 ਨਵੀਆਂ ਯੂਨੀਵਰਸਿਟੀਆਂ ਬਣਾਈਆਂ, 20 ਤੇ 21। ਯਕਸਾ ਨਿਜ਼ਾਮ ਤਾਲੀਮ ਵਾਸਤੇ ਕੰਮ ਕੀਤਾ ਗਰੀਬ ਔਰ ਅਮੀਰ ਦੇ। ਗਰਦਸ਼ੀ ਕਰਜ਼ਿਆਂ ਦੀ ਕਮੀ ਦੇ ਉੱਤੇ ਕੰਮ ਕੀਤਾ। ਡਿਜੀਟਲ ਪਾਲਿਸੀ ਲਿਆਂਦੀ ਕਿ ਡਿਜੀਟਲੀ ਕੰਮ ਕੀ ਕਰਨਾ। ਯਤੀਮ ਖਾਨਿਆਂ ਦਾ ਕਿਆਮ ਕੀਤਾ। ਇਸ ਤੋਂ ਇਲਾਵਾ ਬੜਾ ਕੁਝ ਹੋਰ ਹੈ ਜਿਹੜਾ ਮੈਂ ਤੁਹਾਨੂੰ ਦੱਸ ਸਕਦਾ, ਜਿਹੜਾ ਕੁਝ ਇਮਰਾਨ ਖਾਨ ਦੇ ਖਾਤੇ ਦੇ ਵਿੱਚ ਹੈ, ਲੇਕਿਨ ਰਊਫ ਕਲਾਸਰਾ ਸਾਹਿਬ ਨੂੰ ਉਹ ਨਜ਼ਰ ਨਹੀਂ ਆਉਂਦਾ। ਚਲੋ ਉਹਨਾਂ ਦੀ ਮਰਜ਼ੀ, ਮਿਹਰਬਾਨੀ ਉਹਨਾਂ ਦੀ। ਲੇਕਿਨ ਹੁਣ ਮੇਰਾ ਸਵਾਲ ਹੈ ਕਿ ਰਊਫ ਕਲਾਸਰਾ ਸਾਹਿਬ ਨੇ ਆਖਿਆ ਕਿ ਜੀ ਇਹਨਾਂ ਦੇ ਜਿਹੜੇ ਚਾਚਾ ਜੀ ਸਨ ਤੇ ਅੱਬਾ ਜੀ ਸਨ, ਉਹਨਾਂ ਨੇ ਬੜੇ ਕੰਮ ਕੀਤੇ ਸਨ। ਰਊਫ ਕਲਾਸਰਾ ਸਾਹਿਬ ਜੀ ਉਹਨਾਂ ਕੰਮ ਕੀਤੇ ਹੁੰਦੇ ਤੇ ਮੈਂ ਵੀ ਅਜੇ ਫੈਸਲਾਬਾਦ ਹੀ ਬੈਠੇ ਹੋਣਾ ਸੀ, ਤੇ ਜਨਾਬ ਨੇ ਵੀ ਲਈਏ ਦੇ ਵਿੱਚ ਹੀ ਆਪਣੀ ਅਖਬਾਰ ਤੇ ਆਪਣਾ TV ਕੱਢ ਕੇ ਬੈਠੇ ਹੋਣਾ ਸੀ। ਇਹ ਲਈਏ ਵਾਲੇ ਤੇ ਉੱਥੇ ਮਰ ਗਏ ਨੇ ਹੈਪੇਟਾਈਟਸ ਦੇ ਨਾਲ ਸਾਰੇ, ਟੀਕਾ ਉਹਨਾਂ ਨੂੰ ਲੱਭਦਾ ਨਹੀਂ। ਕੁੱਤਾ ਵੱਢ ਲਏ ਤੇ ਉੱਥੇ ਇੰਜੈਕਸ਼ਨ ਨਹੀਂ ਲੱਭਦਾ ਲਈਏ ਦੇ ਵਿੱਚ। ਉਹ ਜਨਾਬ ਕੁੱਤਾ ਬੰਦੇ ਵੱਲ ਨੂੰ ਆਵੇ ਤੇ ਬੰਦਾ ਕੁੱਤੇ ਨੂੰ ਪੈ ਜਾਂਦਾ ਪਹਿਲਾਂ। ਮੇਰੇ ਕਹਿਣ ਦਾ ਮਤਲਬ ਹੈ ਕਿ ਬੰਦਾ ਕੁੱਤੇ ਦੇ ਪਿੱਛੇ ਚੜ੍ਹ ਜਾਂਦਾ ਕਿ ਬਈ ਜੇ ਤੂੰ ਮੈਨੂੰ ਵੱਢ ਲਿਆ ਤਾਂ ਮੈਨੂੰ ਤਾਂ ਟੀਕਾ ਨਹੀਂ ਲੱਭਣਾ, ਮੈਂ ਲਾਹੌਰ ਕੌਣ ਜਾਏਗਾ ਮੈਨੂੰ ਲੈ ਕੇ, ਤੇ ਮੈਂ ਤਾਂ ਇੱਥੇ ਹੀ ਫਾਰਗ ਹੋ ਜਾਣਾ। ਤੇ ਕਿਹੜੇ ਕੰਮ ਕੀਤੇ ਇਹਨਾਂ ਦੇ ਚਾਚੇ ਨੇ ਜਿਹੜੇ ਹਜ਼ੂਰ ਸਾਨੂੰ ਨਜ਼ਰ ਨਹੀਂ ਆਉਂਦੇ, ਤੇ ਜੇ ਆਉਂਦੇ ਹੁੰਦੇ ਤੇ ਇਹਨਾਂ ਦਾ ਅੱਜ ਇਹ ਹਾਲ ਹੁੰਦਾ ਜਿਹੜਾ ਇਹਨਾਂ ਦਾ ਹੋਇਆ ਹੈ। ਤੇ ਇਮਰਾਨ ਖਾਨ ਨੇ ਅਗਰ ਸਿਰਫ ਇਹ ਕੰਮ ਕੀਤਾ ਹੈ ਤਾਂ ਲੋਕਾਂ ਨੂੰ ਫਿਰ ਉਹਦੀ ਯਾਦ ਕਿਉਂ ਆਉਂਦੀ ਹੈ? ਲੋਕਾਂ ਨੂੰ ਸਿਰਫ ਇਹ ਫਿਲਮਬਾਜ਼ੀ ਦੇ ਨਾਲ ਯਾਦ ਆਉਂਦੀ ਤੇ ਹਜ਼ੂਰ ਫਿਰ ਤੇ ਤੁਹਾਨੂੰ ਜਾ ਕੇ ਮਰੀਮ ਸਾਹਿਬਾ ਨੂੰ ਬਹਿ ਕੇ ਦੱਸਣਾ ਚਾਹੀਦਾ ਹੈ ਕਿ ਮਜ਼ੀਦ ਰੰਗਬਾਜ਼ੀ ਕਿਸ ਤਰ੍ਹਾਂ ਕਰੋ, ਔਰ ਇਸ ਤਰ੍ਹਾਂ ਕਰੋ ਕਿ ਤੁਸੀਂ ਵੀ ਨਾਲ ਮਿਹਰਬਾਨੀ ਕਰਕੇ ਉਹਨਾਂ ਨੂੰ ਦੱਸੋ ਕਿ ਇਸ ਤਰੀਕੇ ਨਾਲ ਬਿਹਤਰ ਰੰਗਬਾਜ਼ੀ ਕਰੋ। ਤੇ ਵੇਖ ਲੈਂਦੇ ਇਹ ਕਿੰਨੀ ਕੁ ਚੱਲਦੀ ਹੈ, ਲਾਈਟ ਕੈਮਰਾ ਐਕਸ਼ਨ ਜਿਹੜੀ ਹੈ ਇਹ ਕਿੰਨਾ ਕੰਮ ਚੱਲਦਾ ਹੈ। ਔਰ ਅਹਿਸਾਸ ਪ੍ਰੋਗਰਾਮ ਦਾ ਮੈਂ ਜ਼ਿਕਰ ਕਰਨਾ ਭੁੱਲ ਗਿਆ ਸਾਂ, ਇਮਰਾਨ ਖਾਨ ਨੇ ਜਿਹੜਾ ਕੀਤਾ। ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਯਾਦ ਤੇ ਅੰਦਾਜ਼ਾ ਨਹੀਂ ਕਿ ਇਮਰਾਨ ਖਾਨ ਨੇ ਕੀ ਕੀਤਾ
ਕੀਤਾ ਮੈਂ ਇਹੀ ਕਹਾਂਗਾ। ਅਤੇ ਜਾਂ ਫਿਰ ਕਿਤੇ ਕਿਸੇ ਹੋਰ ਇਸ ਵੇਲੇ ਤੁਸੀਂ ਕਿਤੇ, ਮੇਰਾ ਮਤਲਬ ਹੈ ਕਿ ਯਾਦਦਾਸ਼ਤ ਘੱਟ ਹੋਏਗੀ ਜਾਂ ਕਿਸੇ ਹੋਰ ਮਾਮਲੇ 'ਚ ਹੋਵੋਗੇ। ਜੇ ਇਹਨਾਂ ਵਾਕਈ ਕੰਮ ਕੀਤੇ ਹੁੰਦੇ ਨਾ ਤੇ ਅੱਜ ਖੁਆਰ ਨਾ ਹੁੰਦੇ, ਔਰ ਅਗਰ ਇਹਨਾਂ ਕੰਮ ਕੀਤੇ ਹੁੰਦੇ ਤਾਂ ਫਿਰ ਇਹੋ ਜਿਹੀ ਹੁਕੂਮਤ ਇਸ ਵੇਲੇ ਸਿੰਧ 'ਚ ਵੀ ਹੈ। ਅਤੇ ਫਿਰ ਉਹਨਾਂ ਨੇ ਤਾਂ ਉੱਥੇ ਮੇਰਾ ਖਿਆਲ ਪੈਰਿਸ ਬਣਾ ਦਿੱਤਾ ਹੋਣਾ ਸਿੰਧ ਦੇ ਕਿਸੇ ਸ਼ਹਿਰ ਨੂੰ। ਇਹਨਾਂ ਦੀਆਂ ਹੀ ਹੁਕੂਮਤਾਂ ਰਹੀਆਂ ਨੇ 35-40 ਸਾਲ। ਇਮਰਾਨ ਖਾਨ ਦੇ ਵਿੱਚੋਂ 3 ਸਾਲ ਰਿਹਾ ਹੈ, ਅਤੇ ਇਮਰਾਨ ਖਾਨ ਕੇ ਪੀ ਵਾਲਿਆਂ ਨੂੰ ਤਾਂ ਮੀਡੀਆ ਦੇ ਵਿੱਚ ਜਗ੍ਹਾ ਹੀ ਨਹੀਂ ਮਿਲਦੀ। ਅਤੇ ਫਿਰ ਮੈਨੂੰ ਦੱਸੋ ਕੇ ਪੀ ਦੀ ਹਕੂਮਤ 3 ਵਾਰੀ ਉੱਥੇ ਕੇ ਪੀ ਵਾਲੇ ਕਿਉਂ ਦੇ ਰਹੇ ਨੇ? ਕੇ ਪੀ ਵਾਲਿਆਂ ਨੂੰ ਤਾਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਵੀ ਉੱਥੇ ਨਾ ਉਹਨਾਂ ਸੋਸ਼ਲ ਮੀਡੀਆ ਦੀ ਪੈਨੀਟ੍ਰੇਸ਼ਨ ਹੈ, ਇੰਟਰਨੈਟ ਦੀ ਕਮੀ ਹੈ, ਗੁਰਬਤ ਉੱਥੇ ਬਹੁਤ ਜ਼ਿਆਦਾ ਹੈ, ਔਰ ਟੀਵੀ ਵਾਲੇ ਉਹਨਾਂ ਨੂੰ ਜਗ੍ਹਾ ਨਹੀਂ ਦਿੰਦੇ ਏਡੀ। ਤੁਸੀਂ ਆਪ ਸੋਚ ਲਓ ਕਿ ਆਪ ਤੁਹਾਡੇ ਪ੍ਰੋਗਰਾਮ ਦੇ ਉੱਤੇ ਕੇ ਪੀ ਦੀਆਂ ਕਿੰਨੀਆਂ ਖਬਰਾਂ ਆਉਂਦੀਆਂ ਨੇ, ਪਿਛਲੇ 3 ਸਾਲਾਂ ਦਾ ਡਾਟਾ ਕੱਢ ਲਓ। ਅਤੇ ਫਿਰ ਉੱਥੇ ਕਿਉਂ ਬਾਰ-ਬਾਰ ਹਕੂਮਤ ਆ ਰਹੀ ਹੈ? ਅਤੇ ਸਰਕਾਰ ਥੋੜ੍ਹਾ ਜਿਹਾ ਹੱਥ ਹਲਕਾ ਰੱਖੋ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਇੰਟਰਨੈਸ਼ਨਲ ਫੋਰਮ ਤੋਂ। ਹੁਣ ਕੋਸ਼ਿਸ਼ ਕਰਾਂਗੇ ਕਿ ਸਾਡੇ ਪਿੰਡਾਂ ਦੇ ਬੰਦਿਆਂ ਨੂੰ, ਅਕਸਰ ਲੋਕ ਇਹ ਸਮਝਦੇ ਨੇ ਕਿ ਅਸੀਂ ਪਿੰਡਾਂ ਵਾਲੇ ਜਿਹੜੇ ਆ ਨਾ ਜੀ ਬੜੇ ਜਾਹਿਲ ਹੈ, ਅਸੀਂ ਤੇ ਬਸ ਜਿਹੜੇ ਨਾ ਇਹ ਜਿਵੇਂ ਇਹਨਾਂ ਨੇ ਕਿਹਾ ਰੌਣਕ ਮੇਲਾ ਵੇਖਦੇ ਹਾਂ, ਅਤੇ ਸਿਆਣੇ ਬੰਦੇ ਅਸੀਂ ਕੋਈ ਨਹੀਂ, ਅਤੇ ਕੋਈ ਸਿਆਣੀਆਂ ਗੱਲਾਂ ਨਹੀਂ ਕਰਦੇ। ਹਾਲਾਂਕਿ ਮੇਰਾ ਮੁਸ਼ਾਹਦਾ ਡਿਫਰੈਂਟ ਹੈ। ਮੇਰੇ ਹਿਸਾਬ ਨਾਲ ਜਿਹੜੇ ਪਿੰਡਾਂ ਦੇ ਬੰਦੇ ਨੂੰ, ਕਿਸੇ ਵੀ ਪਿੰਡ 'ਚ ਹੋਣ, ਕੇ ਚੋਣ, ਪੰਜਾਬ 'ਚ ਹੋਣ, ਸਿੰਧ 'ਚ ਹੋਣ, ਬਲੋਚਿਸਤਾਨ 'ਚ ਹੋਣ, ਉਧਰ ਆਪਣਾ GB 'ਚ ਹੋਣ, ਕਸ਼ਮੀਰ 'ਚ ਹੋਣ, ਕਿਸੇ ਵੀ ਜਗ੍ਹਾ 'ਤੇ ਜਾਂ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਵੀ ਦਾਤਾਂ 'ਚ ਰਹਿਣ ਵਾਲੇ ਲੋਕ ਹੋਣ, ਉਹਨਾਂ 'ਚ ਵੀ ਸ਼ਊਰ ਹੁੰਦਾ। ਇਹ ਦਰੁਸਤ ਹੈ, ਉਹ ਅੰਗਰੇਜ਼ੀ ਸ਼ਾਇਦ ਉਨੀ ਨਹੀਂ ਜਾਣਦੇ, ਉਰਦੂ ਦੀ ਲਫਾਜ਼ੀ ਉਨੀ ਨਹੀਂ ਜਾਣਦੇ, ਉਹ ਆਪਣੀ ਪਸ਼ਤੋ 'ਚ ਗੱਲ ਕਰਦੇ ਹੋਣਗੇ, ਸਿੰਧੀ 'ਚ, ਪੰਜਾਬੀ 'ਚ, ਸਰਾਈਕੀ 'ਚ, ਆਪਣੀਆਂ ਆਪਣੀਆਂ ਜ਼ੁਬਾਨਾਂ 'ਚ ਗੱਲਾਂ ਕਰਦੇ ਨੇ। ਉਹ ਬਲੋਚੀ ਦੇ ਵਿੱਚ ਜਾਂ ਕਸ਼ਮੀਰੀ ਜਾਂ ਬਲਤਿਸਤਾਨੀ, ਪਠਾਰੀ, ਉਹ ਆਪਣੀਆਂ ਜ਼ੁਬਾਨਾਂ 'ਚ ਗੱਲਾਂ ਕਰਦੇ ਨੇ। ਇਸ ਲਈ ਅਸੀਂ ਉਹਨਾਂ ਨੂੰ ਗੱਲਾਂ ਦੱਸਦੇ ਹੀ ਨਹੀਂ, ਅਤੇ ਉਹ ਗੱਲ ਨਹੀਂ ਕਰਦੇ। ਅਤੇ ਅਸੀਂ ਹੁਣ ਇਹ ਫੈਸਲਾ ਕੀਤਾ ਕਿ ਇੱਕ ਅੱਧੀ ਇੰਟਰਨੈਸ਼ਨਲ ਖਬਰ ਵੀ ਤੁਹਾਡੇ ਸਾਹਮਣੇ ਰੱਖਿਆ ਕਰਾਂਗੇ। ਇੰਟਰਨੈਸ਼ਨਲ ਖਬਰ ਅੱਜ ਦੀ ਇਹ ਹੈ ਕਿ ਜੀ ਸਦਰ ਪੁਟਨ, ਜੀ ਹਾਂ, ਵਲਾਦੀਮੀਰ ਪੁਟਨ ਉਹਨਾਂ ਦਾ ਨਾਂ ਹੈ, 1999 ਤੋਂ ਲਗਾਤਾਰ ਸ਼ੇਰ ਦਾ ਬੱਚਾ ਜਿੱਤਦਾ ਆ ਰਿਹਾ ਰੂਸ ਦੇ ਵਿੱਚ। ਅਗਰ ਇਸ ਵੇਲੇ ਦੁਨੀਆ ਦਾ ਹਿਸਾਬ ਕਿਤਾਬ ਵੇਖੋ ਅਤੇ ਦੁਨੀਆ ਦੇ ਜਿਹੜੇ 3 ਨੇ ਨਾ ਜਿਹੜੇ ਸਦਰ ਜਾਂ ਸਰਬਰਾਹ, ਉਹ ਸਭ ਤੋਂ ਜ਼ਿਆਦਾ ਤਾਕਤਵਰ ਨੇ, ਉਹ ਹੀ ਦੁਨੀਆ ਨੂੰ ਧੱਕੀ ਧੁੱਕੀ ਫਿਰਦੇ ਨੇ। ਅਸਲ ਜਿਹੜੀ ਗੱਲ ਹੈ ਸੱਚੀ, ਇੱਕ ਅਮਰੀਕਾ ਦਾ ਸਦਰ, ਦੂਜਾ ਜਿਹੜਾ ਰੂਸ ਦਾ ਸਦਰ, ਅਤੇ ਤੀਜਾ ਚੀਨ ਦਾ ਸਦਰ। ਇਹ ਤਿੰਨੋਂ ਹੀ ਜਿਹੜੇ ਧੱਕੀ ਧੁੱਕੀ ਫਿਰਦੇ ਨੇ। ਅਤੇ ਇਹ ਜਿਹੜਾ ਬੜਾ ਕੱਬਾ ਹੈ, ਇਹਦਾ ਸੁਭਾਅ ਹੀ ਕੱਬਾ ਹੈ। ਇਹ ਇੱਕ ਸੁਭਾਅ ਕੱਬਾ ਕੀ ਹੁੰਦਾ ਹੈ? ਇਹ ਕਿਸੇ ਲਾਗੇ ਬਜ਼ੁਰਗ ਕੋਲੋਂ ਪੁੱਛੋ, ਨਾ ਸਮਝ ਆਈ ਤੇ ਕਮੈਂਟ ਕਰਨਾ, ਅਗਲੀ ਵਾਰੀ ਮੈਂ ਸਮਝਾਵਾਂਗਾ। ਅਤੇ ਪੁਟਨ ਸਾਹਿਬ ਦਾ ਸੁਭਾਅ ਬੜਾ ਕੱਬਾ ਹੈ। ਉਧਰਲੇ ਪਾਸਿਓਂ ਟਰੰਪ ਆ ਰਿਹਾ ਜਿੱਤ ਕੇ, ਚਾਚਾ ਟਰੰਪ ਆਖ ਦਿੱਤਾ, ਮਾਜ਼ਰਤ, ਚਾਚਾ ਟਰੰਪ ਜਿੱਤ ਕੇ ਆ ਰਿਹਾ ਅਮਰੀਕਾ ਤੋਂ। ਅਗਲੀ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਉਹਦੇ ਚਾਂਸ ਬਹੁਤ ਨੇ। ਇੱਧਰੋਂ ਪੁਟਨ ਸਾਹਿਬ ਜਿੱਤ ਗਏ ਨੇ, ਅਤੇ ਪੁਟਨ ਨੇ ਇਸ ਵੇਲੇ ਪੂਰੇ ਯੂਰਪ ਅਤੇ ਅਮਰੀਕਾ ਦੇ ਖਿਲਾਫ ਇੱਕ ਜੰਗ ਸ਼ੁਰੂ ਕੀਤੀ ਹੋਈ ਹੈ, ਯੂਕਰੇਨ ਵਾਲੀ, ਚੇਤਾ ਹੀ ਹੋਏਗਾ ਤੁਹਾਨੂੰ। ਔਰ ਉਹ ਯੂਕਰੇਨ ਵਾਲੀ ਜੰਗ ਦੇ ਵਿੱਚ ਇੱਕ ਪਾਸੇ ਇਕੱਲਾ ਹੈ, ਦੂਜੇ ਪਾਸੇ ਸਾਰੇ ਹੀ ਨੇ, ਅਤੇ ਉਹਨੇ ਜਨਾਬ ਆਪਣਾ ਡਗਾ ਲਾਇਆ ਹੋਇਆ ਅਤੇ ਆਪਣਾ ਝੰਡਾ ਚੁੱਕਿਆ ਹੋਇਆ ਅਤੇ ਤੋਨਾ ਫਿੱਟ ਕਰੀ ਆ ਰਿਹਾ ਉਹ ਸਾਰਿਆਂ ਨੂੰ। ਬਹਰਹਾਲ ਹੁਣ ਇਸ ਪਾਸੇ ਜਦੋਂ ਚਾਚਾ ਟਰੰਪ ਆ ਗਿਆ, ਉੱਧਰੋਂ ਪੁਟਨ ਹੈ, ਅਤੇ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਹੈ ਨਾ ਉਹ ਬਿਹਤਰ ਹੈ। ਇਸ ਵੇਲੇ ਜਿਹੜਾ ਤਾਇਆ ਬਾਈਡਨ ਹੈ ਨਾ, ਜਿਹੜਾ ਇਸ ਵੇਲੇ ਸਦਰ ਹੈ, ਉਹ ਜ਼ਰਾ ਵਡੇਰਾ ਹੈ, ਅਤੇ ਤਾਇਆ ਬਾਈਡਨ ਜੀ ਜਿਹੜੇ ਨੇ ਉਹਨਾਂ ਦੀ ਐਡੀ ਗੱਲਬਾਤ ਪੁਟਨ ਨਾਲ ਨਹੀਂ ਹੈਗੀ, ਟਰੰਪ ਦੀ ਬਿਹਤਰ ਹੈ। ਅਤੇ ਉਸ ਪਾਸਿਓਂ ਉਹ ਆ ਗਿਆ, ਇੱਧਰੋਂ ਪੁਟਨ ਸਾਹਿਬ ਆ ਗਏ, ਅਤੇ ਉੱਧਰੋਂ ਚੀਨ ਦੇ ਸਦਰ ਨਾਲ ਵੀ ਪੁਟਨ ਦੀ ਬੜੀ ਚੰਗੀ ਹੈ, ਅਤੇ ਮੈਨੂੰ ਲੱਗਦਾ ਟਰੰਪ ਦੀ ਵੀ ਥੋੜ੍ਹੀ ਬਿਹਤਰ ਹੋ ਜਾਣੀ ਉਹਦੇ ਨਾਲ। ਅਤੇ ਇਹ ਸਾਰਾ ਜਿਹੜਾ ਮਾਹੌਲ ਦੁਨੀਆ ਦਾ, ਮੈਨੂੰ ਲੱਗਦਾ ਜਿਹੜੀਆਂ ਜੰਗਾਂ ਸ਼ੰਗਾਂ ਸ਼ੁਰੂ ਹੋਈਆਂ ਨੇ ਨਾ, ਇੱਕ ਤਾਂ ਇਹ ਥੱਲੇ ਜਾਣਗੀਆਂ। ਮੌਜੂਦਾ ਜਿਹੜੀ ਜੰਗ ਚੱਲ ਰਹੀ ਹੈ ਔਰ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਰੂਸ ਦੇ ਲੋਕੀ ਨੇ, ਉਹਨਾਂ 88% ਵੋਟ ਪਾਏ ਨੇ। ਹਾਂਜੀ, ਤਕਰੀਬਨ ਕੋਈ 7.5 ਕਰੋੜ ਵੋਟ ਪਿਆ ਟੋਟਲ ਰੂਸ ਦੇ ਵਿੱਚ। ਰੂਸ ਦੀ ਆਬਾਦੀ ਕੋਈ ਜਿਹੜੀ ਹੈ ਨਾ, ਉਹ ਤਕਰੀਬਨ ਤੁਸੀਂ ਕਹੋ 13-14 ਕਰੋੜ ਹੈ, ਜ਼ਿਆਦਾ 15 ਕਰੋੜ ਹੈ, 13-14 ਕਰੋੜ ਉਹਨਾਂ ਦੀ ਆਬਾਦੀ ਹੈ। ਉਹਦੇ 'ਚੋਂ 7.5 ਕਰੋੜ ਜਿਹੜਾ ਨਾ ਉਹ ਵੋਟ ਪਿਆ ਟੋਟਲ। 7.5 ਕਰੋੜ ਵੋਟ ਦੇ ਵਿੱਚੋਂ 88% ਵੋਟ ਜਿਹੜਾ ਨਾ ਉਹ ਪੁਟਨ ਨੂੰ ਪਾਇਆ ਲੋਕਾਂ ਨੇ। ਔਰ ਉਹ ਅਸਾਂ ਪੰਜਾਬੀ 'ਚ ਉਹਨੂੰ ਪਿਊਟਨ ਵੀ ਆਖਦੇ ਨੇ, ਅੰਗਰੇਜ਼ੀ 'ਚ ਜ਼ਰਾ ਸੋਹਣਾ ਜਿਹਾ ਕਰਕੇ ਉਹਨੂੰ ਪੁਟਨ ਆਖਦੇ ਨੇ। ਅਤੇ ਉਹ 88% ਵੋਟ ਉਹਨੂੰ ਪਾਇਆ, ਅਤੇ ਉਹਦੇ ਮੁਕਾਬਲੇ 'ਚ 3 ਹੋਰ ਬੰਦੇ ਸਨ, ਕਿਸੇ ਨੂੰ 3% ਮਿਲਿਆ ਅਤੇ ਕਿਸੇ ਨੂੰ 4%, ਅਤੇ ਚੰਗੀ ਧੱਸ ਕੇ ਵੋਟਾਂ ਪਾਈਆਂ ਨੇ ਉਹਨੂੰ ਲੋਕਾਂ ਨੇ ਔਰ ਜਿਤਾ ਦਿੱਤਾ। ਮੈਨੂੰ ਲੱਗਦਾ ਵੀ ਉੱਥੋਂ ਦੇ ਲੋਕ ਉਹਦੇ ਨਾਲ ਰਾਜ਼ੀ ਨੇ। ਬਾਹਰ ਵਾਲੇ ਲੋਕ ਉੱਤੇ ਵੀ ਇਲਜ਼ਾਮ ਲਾਉਂਦੇ ਨੇ ਵੀ ਉਹਨੇ ਧੱਕਾ ਕੀਤਾ ਹੈ ਵੋਟਾਂ ਦੇ ਵਿੱਚ, ਦੂਜੇ ਬੰਦਿਆਂ ਨੂੰ ਉਹਨਾਂ ਖੁੱਲ੍ਹ ਕੇ ਉਹਨੇ ਕੰਮ ਨਹੀਂ ਕਰਨ ਦਿੱਤਾ। ਬਹਰਹਾਲ ਅਗਰ ਕਰਨ ਦਿੱਤਾ, ਨਾ ਵੀ ਦਿੱਤਾ, ਤਾਂ ਪਾਕਿਸਤਾਨ 'ਚ ਤੁਸੀਂ ਵੇਖ ਲਿਆ ਨਾ, ਖੁੱਲ੍ਹ ਕੇ ਕੰਮ ਨਾ ਵੀ ਕਰਨ ਦਿੱਤਾ ਹੋਵੇ, ਅਤੇ ਜੇ ਆਵਾਮ ਨਾਲ ਹੋਵੇ ਤਾਂ ਫਿਰ ਕੀ ਹੁੰਦਾ? ਉੱਥੇ ਵੀ ਇੰਝ ਹੀ ਹੋਣਾ ਸੀ। 88% ਵੋਟ ਤਾਂ ਨਹੀਂ ਸੀ ਨਿਕਲਣੇ ਉਹਦੇ। ਹੁਣ ਇਹਦੇ ਪਾਕਿਸਤਾਨ 'ਤੇ ਬੜੇ ਅਸਰਾਤ ਹੋਣਗੇ। ਜੋ ਉੱਧਰਲੇ ਪਾਸੇ ਚਾਚਾ ਟਰੰਪ ਆ ਗਿਆ, ਇੱਧਰਲੇ ਪਾਸੇ ਇਹ ਭਾ ਪੁਟਨ ਆ ਗਿਆ, ਅਤੇ ਇਹ ਜਿਹੜੇ ਨੇ, ਮੈਂ ਇਹ ਨਹੀਂ ਆਂਦਾ ਵੀ ਨਾ ਆ ਕੇ ਲਾਠੀ ਚੁੱਕ ਕੇ ਪਾਕਿਸਤਾਨ ਆ ਜਾਣਾ ਵੀ ਆਹ ਕੰਮ ਕਰੋ, ਨਾ ਕਿਸੇ ਨੂੰ ਕਰਨਾ ਚਾਹੀਦਾ, ਅਤੇ ਨਾ ਅਸੀਂ ਚਾਹੁੰਦੇ ਵੀ ਕੋਈ ਪਾਕਿਸਤਾਨ ਦੇ ਅੰਦਰ ਦੇ ਮਾਮਲਾਤ ਦੇ ਵਿੱਚ ਜਿਹੜਾ ਨਾ ਉਹ ਅਮਲ ਦਖਲ ਦੇਵੇ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਿਹੜੇ ਬਾਹਰੋਂ ਬੈਠੇ ਇਸ ਵੇਲੇ ਇਮਰਾਨ ਖਾਨ ਦੇ ਖਿਲਾਫ ਛੇੜਖਾਨੀ ਕਰ ਰਹੇ ਨੇ, ਉਹਦੇ 'ਚ ਕਮੀ ਆਏਗੀ। ਅਤੇ ਬਾਕੀ ਪਾਕਿਸਤਾਨ, ਜਦੋਂ ਬਾਹਰੋਂ ਕਮੀ ਆ ਗਈ, ਅਤੇ ਬਾਕੀ ਨਜਿੱਠ ਲੈਣਾ ਪਾਕਿਸਤਾਨ ਦੀ ਆਵਾਮ ਨੇ ਆਪੇ ਹੀ, ਆਪਣੇ ਵਾਲੇ ਚੌਧਰੀ ਨਿਜ਼ਾਮਦੀਨ ਨੂੰ ਆਪੇ ਸਮਝਾ ਲੈਣਗੇ। ਅਤੇ ਇਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਦੇ ਵਿੱਚ ਥੋੜ੍ਹੇ ਬਹੁਤੇ ਮਾਮਲਾਤ ਸੈੱਟ ਹੁੰਦੇ
ਸੰਭਲਦੇ ਤੋਂ ਹੋਏ ਤੁਹਾਨੂੰ ਥੋੜ੍ਹੇ ਜਿਹੇ ਨਜ਼ਰ ਆਉਣਗੇ। ਅੱਛਾ ਜੀ, ਹੁਣ ਤੁਹਾਡੇ ਸਾਹਮਣੇ ਛੇਤੀ ਤੁਹਾਡੇ ਕੋਲ 1-2 ਕਮੈਂਟ ਸ਼ਾਮਿਲ ਕਰੀਏ, ਕਿਉਂਕਿ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਕਮੈਂਟ ਵੀ ਸ਼ਾਮਿਲ ਕਰਿਆ ਕਰਾਂਗੇ। ਤੇ ਇਹ ਜ਼ਰਾ ਵੇਖੋ ਪੰਜਾਬੀ ਵੀਲੌਗ 'ਚ ਵੇਖਨੇ ਕਿਹੋ ਜਿਹੇ ਕਮੈਂਟ ਆਉਂਦੇ ਨੇ। ਪਹਿਲਾ ਕਮੈਂਟ ਜਿਹੜਾ ਨਾ ਜੀ, ਉਹ ਨਾਂ ਤੇ ਸਾਨੂੰ ਨਹੀਂ ਪਤਾ ਇਹਨਾਂ ਦਾ ਕੀ ਹੈ, ਇਹਨਾਂ ਨੇ ਨਾਂ ਆਪਣਾ ਕੋਈ ਹੋਰ ਰੱਖਿਆ। ਚੰਗੀ ਗੱਲ ਹੈ, ਅੱਜ ਕੱਲ੍ਹ ਬਚ ਕੇ ਹੀ ਤੁਰਨਾ ਚਾਹੀਦਾ ਭਾਈ ਜੀ। ਇਹ ਆਉਂਦੇ ਨੇ ਕਿ ਜਿਹੜਾ ਕਸ਼ਮੋਰ ਕੰਧ ਕੋਟ ਹੈ ਨਾ ਸਿੰਧ ਦੇ ਵਿੱਚ, ਉੱਥੇ ਬੜੇ ਬੁਰੇ ਹਾਲਾਤ ਨੇ। ਉੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। 2 ਤੋਂ 3 ਲੋਕ ਹਰ ਦਿਨ ਅਗਵਾ ਹੋ ਜਾਂਦੇ ਨੇ, ਔਰ ਐਵਰੇਜ ਜਿਹੜਾ ਨਾ ਜੀ 1 ਤੋਂ 2 ਲੋਕ ਜਿਹੜੇ ਨਾ ਉਹ ਹਫ਼ਤੇ 2 ਹਫ਼ਤਿਆਂ 'ਚ ਕਤਲ ਵੀ ਹੋ ਜਾਂਦੇ ਨੇ। ਇੱਥੇ ਇਹਨਾਂ ਟਾਈਮ ਤੇ ਨਹੀਂ ਲਿਖਿਆ ਕਿੰਨੀ ਦੇਰ 'ਚੋਂ ਕਹਿੰਦੇ ਨੇ, ਲੇਕਿਨ ਉਹ ਆਉਂਦੇ ਨੇ ਕਿ ਰੋਜ਼ ਦਾ ਕੰਮ ਹੈ ਉੱਥੇ। ਸਿਚੁਏਸ਼ਨ ਜਿਹੜੀ ਹੈ ਉਹ ਉਹਨਾਂ ਨੇ ਆਖਿਆ ਜੀ ਕਿ ਉੱਥੋਂ ਦੀ ਇਹ ਹੈ ਕਿ ਉੱਥੇ ਦੀ ਬੜੀ ਵੱਡੀ ਤਾਦਾਦ, ਇਹਨਾਂ 40% ਲਿਖਿਆ, ਮੈਂ ਇਹਦੇ ਨਾਲ ਅਗਰੀ ਨਹੀਂ ਕਰਦਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈ, ਲੇਕਿਨ ਮੇਰੇ ਖਿਆਲ ਫਿਰ ਵੀ ਵੱਡੀ ਤਾਦਾਦ ਗਈ ਹੋਏਗੀ ਜ਼ਰੂਰ, ਇਹ ਆਖਦੇ ਨੇ। ਤੇ ਉਹਨਾਂ ਕਿਹਾ ਉੱਥੇ ਕਿਉਂਕਿ ਹਿੰਦੂਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਹਿੰਦੂ ਕਮਿਊਨਿਟੀ ਦੀ, ਤੇ ਉਹ ਇੰਡੀਆ ਮਾਈਗ੍ਰੇਟ ਕਰ ਗਏ ਨੇ ਇਹਨਾਂ ਹਾਲਾਤ ਦੇ ਦੁੱਖ ਦੀ ਵਜ੍ਹਾ ਤੋਂ, ਇਹ ਆਖਣ ਡਏ ਨੇ। ਔਰ ਔਰਤਾਂ ਔਰ ਜਿਹੜੀਆਂ ਕੁੜੀਆਂ ਨੇ ਲੋਕਾਂ ਦੀਆਂ ਜਵਾਨ, ਉਹਨਾਂ ਨੂੰ ਵੀ ਅਗਵਾ ਕਰ ਲਿਆ ਜਾਂਦਾ ਹੈ। ਮੈਂ ਤੁਹਾਡੇ ਕੋਲੋਂ ਰਿਕੁਐਸਟ ਕਰਨਾ ਹੈ ਕਿ ਇਹਦੇ ਆਪਣੇ ਪਲੇਟਫਾਰਮ 'ਤੇ, ਆਪਣੇ ਵੀਲੌਗ 'ਤੇ ਗੱਲ ਕਰੋ। ਔਰ ਹੁਣੇ ਹੀ ਉਹਨਾਂ ਨੇ ਕਿਹਾ ਕਿ ਚੰਦ ਦਿਨ ਪਹਿਲਾਂ ਹੀ ਉੱਥੇ ਇੱਕ ਸਕੂਲ ਟੀਚਰ ਨੂੰ ਵੀ ਮਾਰ ਦਿੱਤਾ ਹੈ ਅਗਵਾ ਕਰਕੇ। ਅਤੇ ਇਹ ਬਿਲਕੁਲ ਜੀ ਤੁਹਾਡੀ ਆਵਾਜ਼ ਨਾਲ ਆਵਾਜ਼ ਮਿਲਵਾਉਂਦੇ ਅਤੇ ਚੌਧਰੀ ਨਿਜ਼ਾਮਦੀਨ ਸਾਹਿਬ ਨੂੰ ਆਉਂਦੇ ਆ ਵੀ ਜਨਾਬ ਇੱਧਰ ਵੀ ਕੱਚੇ ਦੇ ਡਾਕੂਆਂ ਵਾਲੇ ਪਾਸੇ ਅਤੇ ਇਹ ਜਿਹੜੇ ਪੱਕੇ ਦੇ ਡਾਕੂ ਇਹਨਾਂ ਵਾਲੇ ਪਾਸੇ ਵੀ ਥੋੜ੍ਹੀ ਜਿਹੀ ਹੋਸ਼ ਕਰੋ। ਆਪਣੇ ਲੋਕਾਂ ਦੇ ਹੀ ਸਾਫਟਵੇਅਰ ਜਿਹੜੇ ਨੇ ਉਹ USBਆਂ ਲਾ ਅਪਡੇਟ ਕਰੀ ਜਾਂਦੇ ਹੋ। ਇਹ ਜਿਹੜੇ ਭੈੜੇ ਮੁਲਕ ਨੂੰ ਬਦਨਾਮ ਕਰਨ ਡਏ ਨੇ, ਵੇਖੋ ਆਉਂਦੇ ਨੇ ਵੀ ਇੰਡੀਆ ਚਲੇ ਗਏ ਲੋਕ, ਇਹਦੇ 'ਤੇ ਵੀ ਥੋੜ੍ਹਾ ਜਿਹਾ ਜਨਾਬ ਰੋਸ਼ਨੀ ਪਾਓ। ਇਹ ਸਾਨੂੰ ਜਿਹੜੀ ਰੱਬ ਨੇ ਤਾਕਤ ਦਿੱਤੀ ਉਹ ਕਿਸੇ ਸਹੀ ਥਾਂ 'ਤੇ ਅਸੀਂ ਇਸਤੇਮਾਲ ਕਰੀਏ, ਪੁੱਠੇ ਕੰਮਾਂ ਦੇ ਦਿਨ ਨਾ ਸਾਰੀ ਉਮਰ ਇਸਤੇਮਾਲ ਕਰਨੀ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਉਹ ਫਰੈਂਕ ਖਾਨ। ਅੱਛਾ ਜੀ, ਬੜੇ ਫਰੈਂਕ ਹੋ ਗਿੱਲ ਸਾਹਿਬ। ਤੁਹਾਡੇ ਪੰਜਾਬੀ ਵੀਲਾਗ ਅਤੇ ਇਹਨਾਂ ਦਾ ਟਾਈਟਲ ਹਕੀਕਤ ਦੇ ਬਹੁਤੇ ਨੇੜੇ ਹੁੰਦਾ ਹੈ। ਸਾਡਾ ਸੋਹਣਾ ਪਾਕਿਸਤਾਨ ਇਸ ਵੇਲੇ ਤਾਰੀਖ ਦੇ ਬਦਤਰੀਨ ਡਾਕੂਆਂ ਅਤੇ ਲੁਟੇਰਿਆਂ ਦੇ ਹੱਥ ਵਿੱਚ ਆ ਗਿਆ। ਮੇਰਾ ਰੱਬ ਸਾਡੀ ਸੋਹਣੀ ਧਰਤੀ ਮਾਂ ਦੀ ਹਿਫਾਜ਼ਤ ਕਰੇ। ਬਿਲਕੁਲ ਕਰੇਗਾ, ਜਦੋਂ ਤੁਹਾਡੇ ਵਰਗੇ ਗੱਭਰੂ ਜਵਾਨਾਂ ਨੂੰ ਇਹ ਗੱਲ ਸਮਝ ਆ ਜਾਏਗੀ ਵੀ ਮਾਮਲਾ ਹੈ ਕੌਣ ਹੈ ਅਤੇ ਇਹ ਕਾਰਵਾਈ ਪਾ ਕੌਣ ਰਿਹਾ ਹੈ। ਇਹ ਜਦੋਂ ਤੱਕ ਤੁਹਾਨੂੰ ਚਾਨਣ ਇੱਥੇ ਨਹੀਂ ਹੋਏਗਾ ਨਾ, ਸ਼ਊਰ ਜਿਹਨੂੰ ਆਉਂਦੇ ਨੇ, ਇਹ ਜਿਸ ਵੇਲੇ ਤੁਹਾਨੂੰ ਲੋ ਆ ਗਈ ਨਾ, ਇੱਥੇ ਲੋ ਲੱਗ ਗਈ ਤੁਹਾਨੂੰ, ਅਤੇ ਕੰਮ ਮੁੱਕ ਜਾਣਾ। ਜਿਸ ਵੇਲੇ ਤੁਸੀਂ ਸੋਚਣਾ ਸ਼ੁਰੂ ਕਰ ਦਿੱਤਾ, ਬੋਲਣਾ ਸ਼ੁਰੂ ਕਰ ਦਿੱਤਾ, ਅਤੇ ਕੰਮ ਮੁੱਕ ਜਾਣਾ। ਅਤੇ ਇਹ ਇਨਸ਼ਾਅੱਲਾ ਕਰੀਬ ਹੈ ਮਾਮਲਾ ਸਾਰਾ, ਸਿਰਫ ਆਵਾਜ਼ ਚੁੱਕਦੇ ਰਹੋ ਹੱਕ ਸੱਚ ਦੀ। ਅੱਛਾ ਜੀ, ਇਹਨਾਂ ਨੇ ਵੀ ਆਪਣਾ ਨਾਂ ਨਹੀਂ ਦੱਸਿਆ। ਫਿਰ ਮੈਂ ਦੱਸਿਆ ਵੀ ਅੱਜ ਕੱਲ੍ਹ ਲੋਕ ਆਪਣੇ ਆਪ ਨੂੰ ਕੁੰਝ ਕੇ ਹੀ ਰੱਖਦੇ ਨੇ, ਨਾਂ ਸ਼ਾਹ ਨਹੀਂ ਦੱਸਦੇ। ਪਤਾ ਹੀ ਹੈ ਤੁਹਾਨੂੰ ਵਜੂਹਾਤ ਕੀ ਨੇ। ਉਹਨਾਂ ਆਖਿਆ ਜੀ, ਮੈਂ ਅਬਜ਼ਰਵ ਕੀਤਾ ਕਿ ਉਮਰ ਚੀਮਾ ਸਾਹਿਬ ਜਿਹੜੇ ਨੇ ਨਾ, ਇਜ਼ ਦਾ ਮੋਸਟ ਓਨੈਸਟ ਐਂਡ ਡਾਊਨ ਟੂ ਅਰਥ ਜੈਂਟਲਮੈਨ, ਡਾਈ ਹਾਰਡ PTI ਦੇ ਵਰਕਰ ਨੇ। ਉਹਨਾਂ ਕਿਹਾ ਬੜੇ ਉਹ ਨੀਵੇਂ ਰਹਿਣ ਵਾਲੇ, ਝੁੱਕ ਕੇ ਰਹਿਣ ਵਾਲੇ, ਰੱਬ ਤੋਂ ਡਰਨ ਵਾਲੇ, ਔਰ ਜਿਹੜੇ ਨਾ ਉਹ ਲੋਕਾਂ ਦੀ ਇੱਜ਼ਤ ਕਰਨ ਵਾਲੇ ਇੱਕ ਸ਼ਰੀਫ ਆਦਮੀ ਨੇ। ਔਰ ਉਹਨਾਂ ਨੇ ਕੋਈ ਲਾਲਚ ਨਹੀਂ ਰੱਖਿਆ ਇਮਰਾਨ ਖਾਨ ਦੇ ਨਾਲ, ਕੋਈ ਮਾਲ ਪਾਣੀ ਨਹੀਂ ਬਣਾਇਆ, ਕੋਈ ਉਹਨਾਂ ਨੇ ਜ਼ਾਤੀ ਆਪਣੀਆਂ ਜਗੀਰਾਂ ਨਹੀਂ ਬਣਾਈਆਂ। ਉਹਨਾਂ ਕਿਹਾ ਮੈਂ ਇੱਕੋ ਵਾਰੀ ਉਹਨਾਂ ਨੂੰ ਮਿਲਿਆ ਸਾਂ ਜਿਸ ਵੇਲੇ ਉਹ ਗਵਰਨਰ ਬਣੇ ਸਨ, ਅਤੇ ਬੜੇ ਮੁਸ਼ਕਿਲ ਵਕਤ 'ਚ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਸੀ ਗਵਰਨਰੀ 'ਚ, ਲੇਕਿਨ ਉਹਨਾਂ ਨੇ ਬੜਾ ਡਟ ਕੇ ਪੂਰੀ ਉਹਨਾਂ ਨੇ ਆਪਣੀ ਜਿਹੜੀ ਹੈ ਨਾ ਜੀ ਉਹ ਵਫਾਦਾਰੀ ਦੇ ਨਾਲ ਇਮਰਾਨ ਖਾਨ ਦੇ ਨਾਲ ਵਫਾ ਨਿਭਾਈ ਸੀ। ਔਰ ਪੜ੍ਹਿਆ ਲਿਖਿਆ ਆਦਮੀ ਹੈ, ਬੜਾ ਹੀ ਉਹ ਜਿਹੜਾ ਇੱਕ ਤਹਮਲ ਵਾਲਾ ਬੁਰਦਬਾਰ ਪੜ੍ਹਿਆ ਲਿਖਿਆ ਬੰਦਾ ਹੈ, ਅਤੇ ਉਹ ਆਪਣੇ ਵੋਟਰ ਅਤੇ ਆਪਣੇ ਲੋਕਾਂ ਦੀ ਖਿਦਮਤ ਕਰਨ 'ਚ ਯਕੀਨ ਰੱਖਦਾ ਹੈ। ਔਰ ਸਾਡੀਆਂ ਦੁਆਵਾਂ ਨੇ ਕਿ ਉਹਨਾਂ ਦੀ ਸਿਹਤ ਜਲਦੀ ਠੀਕ ਹੋਵੇ, ਔਰ ਮੈਂ ਆਪਣੀਆਂ ਦੁਆਵਾਂ ਉਹਨਾਂ ਵਾਸਤੇ ਭੇਜਣ ਡਿਆ। ਬੜੀ ਸ਼ੁਕਰੀਆ ਜੀ ਤੁਹਾਡਾ। ਇਹ ਚੀਮਾ ਸਾਹਿਬ ਵਾਸਤੇ ਆਵਾਜ਼ ਚੁੱਕਣ ਦੀ ਵਜ੍ਹਾ ਹੀ ਇਹ ਸੀ ਵੀ ਇੱਥੇ ਜਿਹੜੇ ਸਾਰੇ ਨੌਸਰਬਾਜ਼ ਨੇ ਉਹਨਾਂ ਦੀਆਂ ਗੱਲਾਂ ਸਾਰੇ ਕਰਦੇ ਨੇ, ਅਤੇ ਜਿਹੜਾ ਬੰਦਾ ਅਸਲ ਦੇ ਵਿੱਚ ਹੱਕੀ ਚੰਗਾ ਬੰਦਾ ਉਹਦੀ ਗੱਲ ਕਰਕੇ ਕੋਈ ਰਾਜ਼ੀ ਨਹੀਂ। ਅੱਛਾ ਜੀ, ਕੰਮ ਵਾਹਵਾ ਲੰਮਾ ਹੋ ਗਿਆ। ਹੁਣ ਮੈਂ ਇਸ ਵੇਲੇ ਤੁਹਾਡੇ ਸਾਰਿਆਂ ਦੇ ਕੋਲੋਂ ਅਮਰੀਕਾ ਤੋਂ ਇਜਾਜ਼ਤ ਚਾਹੁੰਦਾ, ਅਤੇ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।